ਤੇ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਕਰੀਏ ਗੱਲ ਦਿੱਲੀ ਦੇ ਵਿੱਚ ਭਲਵਾਨਾਂ ਦੀ। ਭਲਵਾਨਾਂ ਨੂੰ ਬੜੀ ਬੁਰੇ ਤਰੀਕੇ ਦੇ ਨਾਲ ਖਦੇੜਿਆ, ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਕੁੱਟਿਆ ਗਿਆ, ਘੜੀਸਿਆ ਗਿਆ, ਤੇ ਉਹਨਾਂ ਦੇ ਵਿਰਾਗ ਦੇ ਵਿੱਚ ਹੰਝੂ ਵਹਿ ਗਏ ਵੀ ਸਾਡੇ ਨਾਲ ਹੋ ਕੀ ਗਿਆ। ਜਿਹੜੇ ਲੋਕ ਸਾਨੂੰ ਪ੍ਰਧਾਨ ਮੰਤਰੀ ਸਾਹਿਬ ਕਦੇ ਸਾਡੇ ਨਾਂ ਤੇ ਟਵੀਟ ਕਰਦੇ ਹੁੰਦੇ ਸੀ, ਕਦੇ ਬੀਜੇਪੀ ਵਾਲੇ ਸਾਡੇ ਨਾਲ ਫੋਟੋਆਂ ਲੈਂਦੇ ਹੁੰਦੇ ਸੀ, ਤੇ ਅੱਜ ਇਹਨਾਂ ਨੇ ਸਾਡੇ ਲਈ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਹੁਣ ਜਿਹੜੇ ਅਗਲੀ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਉਹ ਇਹ ਹੈ ਕਿ ਜਿਹੜਾ ਅਗਲਾ ਦੰਗਲ ਹੈ, ਅਗਲਾ ਘੋਲ ਹੈ, ਅਗਲਾ ਰੋਸ ਹੈ, ਉਹ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੋਊਗਾ। ਤੇ ਹੁਣ ਕਹਿੰਦੇ ਗੱਲ ਆਰਿਆਂ ਪਾਰ ਦੀ ਹੋਊਗੀ ਬਸ। ਹਾਂ ਬਿਲਕੁਲ ਜੀ, ਇਹ ਅੱਜ ਲਗਭਗ ਇਹਦੀ ਰੂਪਰੇਖਾ ਸਾਹਮਣੇ ਆ ਜਾਣੀ ਹੈ। ਬਕਾਇਦਾ SKM ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਵੀ, ਤੇ ਜਿੰਨੀਆਂ ਖਾਪ ਪੰਚਾਇਤਾਂ ਤੇ ਉਹਨਾਂ ਵੱਲੋਂ ਵੀ ਆਪਣੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਔਰ ਪਹਿਲਵਾਨਾਂ ਦੀਆਂ ਜਿਹੜੀਆਂ 3 ਕਮੇਟੀਆਂ ਬਣੀਆਂ ਨੇ, ਉਹਨਾਂ ਕਮੇਟੀਆਂ ਨੇ ਵੀ ਆਪਸ ਦੇ ਵਿੱਚ ਤਾਲਮੇਲ ਕਰਕੇ ਲਗਭਗ ਰੂਪਰੇਖਾ ਤਿਆਰ ਕਰ ਲਈ। ਔਰ ਅਗਲਾ ਅੰਦੋਲਨ, ਅਗਲਾ ਦੰਗਲ ਤੁਸੀਂ ਦੁਰੁਸਤ ਫਰਮਾਇਆ ਪ੍ਰਵੀਨ ਜੀ, ਕਿ ਉਹ ਰਾਮਲੀਲਾ ਮੈਦਾਨ ਚ ਹੋ ਸਕਦਾ। ਮਮਤਾ ਬੈਨਰਜੀ ਨੇ ਵੀ ਕੱਲ ਕਲਕੱਤੇ ਚ ਇਹਨਾਂ ਦੇ ਹੱਕ ਚ ਹਰਾ ਨਾਰਾ ਮਾਰਿਆ। ਹੋਰ ਰਾਜਨੀਤਿਕ ਧਿਰਾਂ ਨੇ, ਲੀਡਰਾਂ ਨੇ ਵੀ, ਸੰਗਠਨਾਂ ਨੇ ਵੀ, ਤੇ ਇੱਧਰ ਹਰਿਆਣੇ ਦੇ ਕੁਝ ਲੀਡਰਾਂ ਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਕੱਲ ਇਹਨਾਂ ਦੇ ਹੱਕ ਚ। ਪਰ ਉਹ ਸਭ ਦੇ ਦਰਮਿਆਨ ਪਹਿਲਵਾਨਾਂ ਨੇ ਆਪਣੀਆਂ ਕਮੇਟੀਆਂ ਨਾਲ ਬੈਠਕ ਕੀਤੀ। ਬੈਠਕ ਚੋਂ 2 ਗੱਲਾਂ ਉੱਭਰ ਕੇ ਆਈਆਂ। ਇੱਕ ਤਾਂ ਲਗਭਗ ਇਹੀ ਉੱਭਰੀ ਕਿ ਹੁਣ ਜੰਤਰ ਮੰਤਰ ਜੇ ਨਹੀਂ ਦਿੰਦੇ ਕਿ ਰਾਮਲੀਲਾ ਮੈਦਾਨ ਜਾਣਾ ਚਾਹੀਦਾ। ਦੂਸਰੇ ਪਾਸੇ ਰਾਮਲੀਲਾ ਦੇ ਮੈਦਾਨ ਦੇ ਹਵਾਲੇ ਇਹ ਵੀ ਵਿਚਾਰਿਆ ਗਿਆ ਕਿ ਕਿਸਾਨਾਂ ਨੂੰ ਵੀ ਰਾਮਲੀਲਾ ਮੈਦਾਨ ਦਿੰਦੇ ਸੀ, ਪਰ ਕਿਸਾਨ ਗਏ ਨਹੀਂ। ਉਹ ਜਾਂ ਦੂਆ ਗਰਾਊਂਡ ਦਿੰਦੇ ਸੀ, ਬਾਅਦ ਚ ਉੱਥੇ ਗਏ ਨਹੀਂ। ਉਹਦਾ ਵੀ ਕਾਰਨ ਸੀਗਾ ਕਿ ਬਰਾੜੀ ਜਿਹੜਾ ਦਿੰਦੇ ਸੀ ਕਿ ਨਹੀਂ, ਉਹ ਕਹਿੰਦੇ ਕਿ ਇੱਥੇ ਸਾਨੂੰ ਘੇਰਾਬੰਦੀ ਕਰਕੇ ਬੰਦੇ ਰੱਖਣਗੇ ਅੰਦਰ, ਨਾ ਮੀਡੀਆ ਆਉਣ ਦੇਣ, ਨਾ ਕੱਲ ਨੂੰ ਕਿਸੇ ਨੂੰ ਆਉਣ ਦੇਣ, ਫਿਰ ਕੀ ਕਰੋਗੇ? ਘੱਟੋ ਘੱਟ ਜੰਤਰ ਮੰਤਰ ਕਿਸੇ ਨੂੰ ਰੋਕ ਤਾਂ ਨਹੀਂ ਸਕਦੇ ਸੀ, ਜਨਤਕ ਥਾਂ ਸੀ ਜੀ। ਬਿਲਕੁਲ। ਸੋ ਇਹ ਇਸ ਲਈ ਕਿ ਰਾਮਲੀਲਾ ਮੈਦਾਨ ਲੈਣ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਗੇਟ ਬਾਅਦ ਚੋਂ ਪੁਲਿਸ ਬੰਦ ਕਰ ਦਿਓ ਕਿ ਬੈਠੇ ਰਹੋ ਅੰਦਰ। ਇੱਥੇ ਵੀ ਜੰਤਰ ਮੰਤਰ ਤੇ ਵੀ ਇਹਨਾਂ ਦਾ ਖਾਣਾ ਪਾਣੀ, ਸਰਾਣਾ, ਮੰਜਾ, ਬਿਸਤਰਾ ਆਉਣ ਤੋਂ ਵੀ ਰੋਕਿਆ ਜਾ ਰਿਹਾ ਸੀ। ਜੀ। ਸੋ ਇਸ ਲਈ ਇਹ ਵੀ ਇੱਕ ਸਵਾਲ ਖੜਾ। ਪਰ ਦੂਸਰੇ ਪਾਸੇ ਦੂਆ ਪਹਿਲੂ ਕਿ ਜੇ ਰਾਮਲੀਲਾ ਮੈਦਾਨ ਜਾਣਾ ਤੇ ਕਰਨਾ ਕੀ ਹੈ, ਉੱਥੇ ਭੁੱਖ ਹੜਤਾਲ ਕਰਨੀ ਹੈ ਕਿ ਮਰਨ ਵਰਤ, ਇਹਦੇ ਪਰ ਵੀ ਰਾਏ ਬਣ ਰਹੀ ਹੈ। ਇੱਕ ਰਾਏ ਤਾਂ ਬਣ ਰਹੀ ਹੈ ਕਿ ਚੇਨ ਭੁੱਖ ਹੜਤਾਲ ਕਰੋ, ਹੈ ਨਾ, ਕਿ ਚਾਹੇ 24 ਘੰਟੇ ਚਾਹੇ 48 ਘੰਟੇ। ਫਿਰ ਦੂਸਰੇ ਤੇ ਕੁਝ ਪਹਿਲਵਾਨ ਕਹਿੰਦੇ ਕਿ ਇਹਦੇ ਨਾਲ ਸਰਕਾਰ ਤੇ ਅਸਰ ਨਹੀਂ ਪੈਣਾ। ਇੱਕ ਤਾਂ ਰਾਮਲੀਲਾ ਮੈਦਾਨ ਚ ਉਹਨਾਂ ਨੇ ਪਹਿਲਾਂ ਹੀ ਦਰਕਨਾਰ ਕਰ ਦੇਣਾ ਆਪਾਂ ਨੂੰ। ਦੂਜਾ, ਜੇ ਭੁੱਖ ਹੜਤਾਲ ਕੀਤੀ ਉਹਨਾਂ ਨੇ ਕਹਿਣਾ ਬੈਠੇ ਰਹੋ, ਲੜੀ ਵਾਰਿਆ ਅੱਜ ਕੱਲ ਕੋਈ ਇੱਕ ਦਿਨ, ਕੋਈ 2 ਦਿਨ ਨਾਲ ਕੀ ਹੈ, ਵਰਤ ਦਾ ਇੰਨਾ ਕੁ ਆਪਾਂ ਆਮ ਰੱਖਦੇ ਹਾਂ। ਉਹ ਕਹਿੰਦੇ ਉਹਨਾਂ ਨੂੰ ਮਰਨ ਵਰਤ, ਤੇ ਮਰਨ ਵਰਤ ਦੇ ਵਿੱਚ ਆ ਰਿਹਾ ਕਿ ਪਹਿਲਾਂ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਟ ਬੈਠਣਗੇ, ਇਹ 2 ਜਣਿਆਂ ਨੂੰ ਮਰਨ ਵਰਤ ਤੇ ਬੈਠਣਗੇ, ਤੇ ਬਾਕੀ ਪਹਿਲਵਾਨ ਨਾਲ ਸਮਰਥਨ ਚਾਉਣਗੇ। ਸੋ ਇਹਦੀ ਰੂਪਰੇਖਾ ਵੀ ਲਿਖੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਤਾਂ ਬਿਲਕੁਲ ਇਹ ਦੰਗਲ ਵੱਡਾ ਵੀ ਹੋਏਗਾ ਤੇ ਆਰ ਪਾਰ ਦੀ ਜੰਗ ਦਾ ਵੀ ਹੋਏਗਾ, ਜੇਕਰ ਇਹ ਭੁੱਖ ਹੜਤਾਲ ਮਰਨ ਵਰਤ ਦੇ ਰੂਪ ਚ ਹੋਈ। ਸੋ ਇਸ ਲਈ ਦੇਖਣ ਵਾਲੀ ਗੱਲ ਹੈ। ਪਰ ਅਫਸੋਸ ਹੈ ਸਰਕਾਰ ਦੇ ਰਵੱਈਏ ਤੇ, ਸਰਕਾਰ ਦੀ ਨਜ਼ਰਸਾਨੀ ਤੇ ਦੂਸਰੇ ਪਾਸੇ ਹਵਾਲੇ ਨਾਲ ਅਧਿਕਾਰੀਆਂ ਦੇ ਵੱਲ ਨਾਲ ਖਬਰਾਂ ਜਾਂਦੀਆਂ ਕਿ ਨਹੀਂ ਜੀ ਇਹਨਾਂ ਦਾ ਤਾਂ ਮਤਲਬ ਕਿ ਹੈ ਹੀ ਨਹੀਂ, ਕੋਈ ਸਬੂਤ ਹੀ ਨਹੀਂ ਸਾਡੇ ਕੋਲ ਜਿਹਦੇ ਆਧਾਰ ਤੇ ਨੂੰ ਫੜ ਲਈਏ। ਤੇ ਉਧਰ ਦਿੱਲੀ ਪੁਲਿਸ ਕਹਿੰਦੀ ਨਹੀਂ ਜੀ ਸਬੂਤ ਅਜੇ ਗੱਲ ਕਿਵੇਂ ਕਰ ਲਓਗੇ, ਜਿੱਦਾਂ ਜਾਂਚ ਚੱਲਦੀ ਹੈ ਜੀ ਸਾਡੀ, ਅਜੇ ਤੱਕ ਜਾਂਚ ਵੀ ਕੰਪਲੀਟ ਨਹੀਂ। ਜਾਂਚ ਕੰਪਲੀਟ ਹੋਣ ਤੋਂ ਬਾਅਦ ਦੇਖਾਂਗੇ। ਜੋ ਰਾਜ ਠਾਕਰੇ ਕਹਿੰਦਾ ਖਿਡਾਰੀ ਭਰੋਸਾ ਰੱਖਣ ਸਾਡੇ ਤੇ, ਇਹ ਏਦਾਂ ਇਹੋ ਜਿਹੀ ਕੋਈ ਗਲਤੀ ਨਾ ਕਰਨ। ਮਤਲਬ ਕਮਾਲ ਹੈ ਜਨਾਬ, ਤੁਸੀਂ ਇਹਨਾਂ ਬੱਚਿਆਂ ਦੀ ਗੱਲ ਸੁਣਨ ਦੀ ਬਜਾਏ ਇੱਕ ਉਸ ਬੰਦੇ ਦੀ ਗੱਲ ਸੁਣਦੇ ਹੋ ਜਿਹਦੇ ਪਰ ਪਹਿਲਾਂ ਤੋਂ 85 FIR। ਬਿਲਕੁਲ ਬਿਲਕੁਲ। ਭਰੋਸਾ ਤੁਹਾਡੇ ਤੇ ਕਾਹਦਾ ਰੱਖਣ? ਤੁਸੀਂ ਜਿਹੜੀ ਆ ਉਹਦੀ FIR ਮਸਾਂ ਦਰਜ ਕੀਤੀ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਕਰਾਉਣ ਦੇ ਲਈ ਉਹਨਾਂ ਨੂੰ ਪਾਪੜ ਵੇਲਣੇ ਪੈ ਰਹੇ ਆ। ਭਰੋਸਾ ਕਾਹਦੇ ਤੇ ਰੱਖਣੋਂ ਤਾਂ ਕਹਿੰਦੇ ਪਹਿਲਵਾਨਾਂ ਨੂੰ ਆਵਾਜ਼ ਤੱਕ ਨਹੀਂ ਕੱਢਣ ਦਿੰਦਾ ਬੰਦਾ। ਤੇ ਜਿਹੜਾ ਬੰਦਾ ਪ੍ਰਧਾਨ ਮੰਤਰੀ ਕੋਲੇ ਜਿਹਦੀਆਂ ਗੱਲਾਂ ਗਈਆਂ ਹੋਣ ਤੇ ਉਹ ਬੇਪਰਵਾਹ ਹੋਵੇ, ਉਹ ਉਸ ਮਾਮਲੇ ਦੇ ਵਿੱਚ ਭਰੋਸਾ ਕਿੱਥੋਂ ਬਰਕਰਾਰ ਰਹੂਗਾ? ਨਹੀਂ। ਸ਼ਰਮਾ ਜੀ, ਇਹ ਬਿਲਕੁਲ ਸਹੀ ਹੈ ਕਿ ਸੋਚਿਆ ਜਾਣਾ ਚਾਹੀਦਾ ਹੈ ਕਿ ਕਿੱਥੇ ਧਰਨਾ ਦੇਣਾ ਚਾਹੀਦਾ ਹੈ। ਸੰਘਰਸ਼ ਦੇ ਦਰਮਿਆਨ ਤੁਹਾਨੂੰ ਕਈ ਸਟ੍ਰੈਟਜੀਜ਼ ਬਣਾਉਣੀਆਂ ਪੈਂਦੀਆਂ ਤੇ ਕਈ ਵਾਰੀ ਬਦਲਣਾ ਵੀ ਪੈਂਦਾ, ਮੌਕੇ ਤੇ ਐਕਸ਼ਨ ਪਲਾਨ ਬਦਲਣਾ ਵੀ ਪੈ ਜਾਂਦਾ।